ਤੇ ਜੇਕਰ ਚੀਨ ਦੀਆਂ ਚੀਜ਼ਾਂ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਚਾਈਨਾ ਡੋਰ ਦੀ ਗੱਲ ਕਰੀਏ, ਤੁਸੀਂ ਤਾਂ ਲੈਪਟਾਪ ਤੇ ਫਰਿੱਜਾਂ ਤੇ ਚੁੱਲ੍ਹਿਆਂ ਤੱਕ ਦੀ ਜਾਸੂਸੀ ਹੋਣ ਦੀ ਗੱਲ ਕਹੀ ਹੈ ਰਿਪੋਰਟ ਦੇ ਹਵਾਲੇ ਦੇ ਨਾਲ, ਪਰ ਹਜੇ ਪੰਜਾਬ ਵਾਲੇ ਚਾਈਨਾ ਡੋਰ ਤੇ ਸਖਤੀ ਕਰ ਰਹੇ ਨੇ। ਜੀ। ਪ੍ਰਵੀਨ ਜੀ, ਜਦੋਂ ਅਸੀਂ ਛੋਟੇ ਹੁੰਦੇ ਸੀ ਤਦ ਮਤਲਬ ਕਿ ਡੋਰ ਬਣਾਉਣ ਦੇ ਲਈ ਬਕਾਇਦਾ ਤੌਰ ਦੇ ਉੱਤੇ ਜੇ ਹੋਰ ਨਹੀਂ ਤਾਂ 2 ਬੱਲਬ ਲਾ ਕੇ ਨਾ ਕੱਚ ਕੁੱਟ ਲੈਂਦੇ ਸੀ, ਤੇ ਹਾਂਜੀ, ਉਹ ਹਾਂ। ਕੱਚ ਕੁੱਟ ਕੇ ਫਿਰ ਖੇਤਾਂ 'ਚ ਜਾ ਕੇ 4 ਡੰਡੇ ਕੱਢਣੇ ਤੇ ਉਹਦੇ ਆਲੇ ਦੁਆਲੇ ਡੋਰ ਸੂਤ ਲੈਣੀ, ਹੈ ਨਾ। ਹੂੰ, ਉਹ ਹੱਥ ਉਹਦੇ ਪਰ ਫੇਰ ਲੈਣਾ, ਬੇਸ਼ੱਕ ਉਹ ਕੱਚ ਮਾੜਾ ਮੋਟਾ ਹੱਥਾਂ 'ਚ ਲੱਗ ਜਾਂਦਾ ਸੀ, ਜਾਂ ਪਤੰਗ ਚੜਾਉਣ ਲੱਗੇ ਵੀ ਉਹ ਇੱਕੋ ਉਂਗਲ ਜਦੋਂ ਤੁਸੀਂ ਮਤਲਬ ਕਿ ਤੁਣਕਾ ਮਾਰਨਾ ਜਾਂ ਡੋਰ ਛੱਡਣੀ ਹੈ ਤਾਂ ਤੁਹਾਡਾ ਹੱਥ ਕਈ ਵਾਰ ਉੱਥੋਂ ਵੱਢਿਆ ਵੀ ਜਾਂਦਾ ਸੀ, ਕਿਉਂਕਿ ਉਹਦੇ ਹੂੰ। ਨਾਲ ਕੱਚ ਦੇ ਥੋੜ੍ਹੇ ਥੋੜ੍ਹੇ ਟੁਕੜੇ ਲੱਗੇ ਹੁੰਦੇ ਆ, ਹੈ ਨਾ। ਲੱਗ ਜਾਂਦੇ ਸੀ, ਜੀ, ਜੀ। ਸੋ ਇਸ ਹਵਾਲੇ ਨਾਲ ਉਹ ਪਰ ਮਤਲਬ ਕਿ ਇਹ ਨਹੀਂ ਸੀਗਾ ਕਿ ਕਿਸੇ ਦਾ ਗਲਾ ਵੱਢ ਦੇਣਗੇ ਜਾਂ ਹੂੰ। ਕਿਸੇ ਪੰਛੀ ਪਸ਼ੂ ਦੀ ਏਦਾਂ ਸਿੱਧੀ ਜਾਨ ਲੈ ਲੈਣਗੇ, ਉਹ ਇੰਨਾ ਖਤਰਨਾਕ ਨਹੀਂ ਸੀ। ਸੋ ਜਿੱਥੇ ਜਿੱਥੇ ਪਤੰਗਬਾਜ਼ੀ ਹੋ ਰਹੀ ਹੈ ਉੱਥੇ ਉੱਥੇ ਚਾਈਨਾ ਦੀ ਡੋਰ ਹੈਗੀ ਹੈ, ਹਾਂਜੀ। ਔਰ ਅੱਜ ਪੂਰੇ ਭਾਰਤ ਦੇ ਵਿੱਚ ਚਾਈਨਾ ਡੋਰ ਦਾ ਵੱਡਾ ਕਾਰੋਬਾਰ ਹੈ, ਤੇ ਹੂੰ। ਪੰਜਾਬ ਸਰਕਾਰ ਹੁਣ ਸਖਤੀ ਦੇ ਮੂਡ 'ਚ ਹੈ। ਜੀ। ਉਹ ਕਹਿੰਦੇ ਜੀ ਜਿਹੜਾ ਚਾਈਨੀਜ਼ ਡੋਰ ਵੇਚੂਗਾ, ਹਾਂਜੀ। ਜਿਹੜਾ ਚਾਈਨੀਜ਼ ਡੋਰ ਵਰਤੂਗਾ, ਜਿਹਦੇ ਜਵਾਕ ਵਰਤਣਗੇ ਉਹਦੇ ਮਾਪੇ ਵੀ, ਹੂੰ, ਉਹ ਹੂੰ। ਵੇਚਣ ਵਾਲਾ ਵੀ, ਉਹ ਖਰੀਦਣ ਵਾਲਾ ਵੀ, ਸਾਰਿਆਂ ਤੇ ਪਰਚੇ ਹੋਣਗੇ। ਠੀਕ ਹੈ। ਬੜਾ ਚੰਗਾ ਲੱਗਦਾ ਪ੍ਰਵੀਨ ਜੀ ਹੂੰ। ਕਿ ਹਾਂ ਜੀ ਚਾਈਨੀਜ਼ ਡੋਰ ਦੇ ਨੂੰ ਲੈ ਕੇ ਪੰਜਾਬ ਸਰਕਾਰ ਸਖਤ ਹੋ ਰਹੀ ਹੈ। ਹੂੰ। 234 ਕੇਸ ਦਰਜ ਹੋ ਚੁੱਕੇ ਨੇ ਹੁਣ ਤੱਕ, ਅੱਛਾ, ਜੀ, ਜੀ। 255 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਹੁਣ ਤੱਕ। ਠੀਕ ਹੈ। ਪਰ ਸਵਾਲ ਇੱਕ ਮੇਰਾ ਹੈ ਸਰਕਾਰ ਨੂੰ ਪ੍ਰਵੀਨ ਜੀ, ਤੁਹਾਡੇ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ, ਹੂੰ, 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 ਹੂੰ। ਕਿ ਜਨਾਬ ਡਰੋਨ ਆਉਂਦੇ ਨੇ, ਹੂੰ। ਉਹ ਤਾਂ ਰੋਕ ਨਹੀਂ ਹੁੰਦੇ, ਜੀ। ਠੀਕ ਹੈ। ਹਥਿਆਰ ਆਉਂਦੇ ਨੇ, ਹਾਂਜੀ। ਨਸ਼ਾ ਆਉਂਦਾ ਹੈ ਪ੍ਰਵੀਨ ਜੀ, ਕਿੱਥੋਂ ਆਉਂਦਾ ਨਸ਼ਾ? ਬਿਲਕੁਲ ਸਹੀ ਹੈ। ਬੰਦਰਗਾਹਾਂ ਰਾਹੀਂ ਆਉਂਦਾ ਨਾ। ਹਾਂਜੀ। ਤੇ ਜੇਕਰ ਬੰਦਰਗਾਹਾਂ ਦੀ ਮਸ਼ੀਨਾਂ 'ਚ ਤੁਸੀਂ ਕਹਿੰਦੇ ਹੋ ਜੀ ਕਿ ਅਸੀਂ ਇੱਧਰ ਵਾਲਾ ਵਪਾਰ ਤਾਂ ਨਹੀਂ ਖੋਲਣਾ ਜੀ, ਕਿਉਂਕਿ ਇੱਧਰੋਂ ਹਥਿਆਰ ਆ ਜਾਣਗੇ ਜੀ, ਨਸ਼ਾ ਆ ਜਾਊਗਾ, ਤੇ ਜਦੋਂ ਹੂੰ। ਸਵਾਲ ਆਉਂਦਾ ਕਿ ਹਾਂ ਜੰਮੂ ਕਸ਼ਮੀਰ ਵਾਲੇ ਹਵਾਲੇ ਨੂੰ ਤੁਸੀਂ ਬੰਦ ਰੱਖਣਾ ਚਾਹੁੰਦੇ ਹੋ, ਪੰਜਾਬ ਵਾਲਾ ਬਾਰਡਰ ਬੰਦ ਰੱਖਣਾ ਚਾਹੁੰਦੇ ਹੋ, ਬੰਬੇ ਹਾਂਜੀ। ਰਾਹੀਂ ਕਲਕੱਤੇ ਰਾਹੀਂ ਤੁਸੀਂ ਵਪਾਰ ਕਰ ਰਹੇ ਹੋ ਪਾਕਿਸਤਾਨ ਨਾਲ, ਕਹਿੰਦੇ ਨਹੀਂ ਜੀ ਉੱਥੇ ਹੂੰ। ਸਾਰਾ ਕੁਝ ਲੱਗਿਆ ਸਿਸਟਮ ਸਾਡਾ। ਜੀ। ਤੇ ਉੱਥੇ ਇਹ ਅਸ਼ਵਨੀ ਸ਼ਰਮਾ ਨੂੰ ਵੀ ਸਵਾਲ ਆਇਆ ਸੀ, ਇਹ ਹੁਣ ਜਿਹੜੀ ਕਾਰਜਕਾਰਨੀ ਹੋ ਕੇ ਹਟੀ ਆ, ਤੇ ਹੂੰ। ਕਹਿੰਦੇ ਜੀ ਉੱਥੋਂ ਨਹੀਂ ਜੀ, ਉੱਥੇ ਕਹਿੰਦੇ ਸਾਰਾ ਸਿਸਟਮ ਫੜ ਹੁੰਦਾ ਨਾ, ਦੇਖੋ ਨਸ਼ਾ। ਹੂੰ। ਤੇ ਜੀ। ਪ੍ਰਵੀਨ ਜੀ, ਜੇ ਤੁਸੀਂ ਇਹ ਕਹਿੰਦੇ ਹੋ ਕਿ ਉਹਦੇ ਰਾਹੀਂ ਚਿੱਟਾ ਫੜ ਹੋ ਜਾਂਦਾ ਹੈ, ਤਾਂ ਫਿਰ ਚਾਈਨਾ ਜੀ। ਡੋਰ ਕਿਉਂ ਨਹੀਂ ਫੜ ਹੁੰਦੀ? ਬਿਲਕੁਲ ਸਹੀ ਹੈ। ਤੇ ਫਿਰ ਰੋਕ ਲਓ। ਜੀ, ਜੀ। ਤੁਸੀਂ ਮਾਪਿਆਂ ਨੂੰ ਦੋਸ਼ੀ ਕਿਵੇਂ ਠਹਿਰਾ ਸਕਦੇ ਹੋ? ਤੁਸੀਂ ਬਿਲਕੁਲ ਬੱਚਿਆਂ ਨੂੰ ਦੋਸ਼ੀ ਕਿਵੇਂ ਠਹਿਰਾ ਸਕਦੇ ਹੋ? ਤੁਸੀਂ ਹੂੰ, ਸ਼ਹਿਰ ਦੇ ਪਿੰਡ ਦੇ ਛੋਟੇ ਦੁਕਾਨਦਾਰ ਨੂੰ ਦੋਸ਼ੀ ਕਿਵੇਂ ਠਹਿਰਾ ਸਕਦੇ ਹੋ? ਜੀ। ਚਾਈਨਾ ਨਾਲ ਵਪਾਰ ਕੌਣ ਕਰਦਾ ਹੈ? ਕਿਹਦੀ ਸਹਿਮਤੀ ਨਾਲ ਹੁੰਦਾ ਹੈ? ਜੀ। ਭਾਰਤ ਸਰਕਾਰ ਬੈਨ ਕਰੇ ਨਾ ਕਿ ਚਾਈਨਾ ਤੋਂ ਮਾਲ ਨਹੀਂ ਆਊਗਾ। ਜਿਹੜੇ ਦੇਸ਼ ਦੇ ਵਪਾਰੀ, ਮੈਂ ਦਾਅਵੇ ਨਾਲ ਕਹਿ ਸਕਦਾ ਪ੍ਰਵੀਨ ਜੀ, ਹਾਂਜੀ। ਕਿ ਚਾਈਨੀਜ਼ ਡੋਰ ਦਾ ਚਾਈਨਾ ਨਾਲ ਭਾਰਤ ਦੀਆਂ 2 ਜਾਂ 3 ਕੰਪਨੀਆਂ ਤੋਂ ਵੱਧ ਕੋਈ ਕੰਪਨੀ ਵਪਾਰ ਨਹੀਂ ਕਰਦੀ ਹੋਏਗੀ। ਠੀਕ ਹੈ। 2-3 ਵੱਡੀਆਂ ਕੰਪਨੀਆਂ ਨੇ ਜਿਨ੍ਹਾਂ ਰਾਹੀਂ ਚਾਈਨਾ ਡੋਰ ਭਾਰਤ ਆਉਂਦੀ ਹੈ, ਅੱਗੇ ਜੀ। ਤਾਂ ਸਪਲਾਇਰ ਨੇ। ਸਪਲਾਇਰ ਨੇ, ਬਿਲਕੁਲ ਸਹੀ ਜੇ ਹੈ। ਉਹ ਡੋਰ ਆਊਗੀ ਉਹ ਨਹੀਂ ਤਾਂ ਬਾਜ਼ਾਰ 'ਚ ਵਿਕੂਗੀ ਕਿਵੇਂ? ਬਿਲਕੁਲ ਸਹੀ ਹੈ। ਇਸ ਲਈ ਇਹ ਸਵਾਲ ਖੜਾ ਕਿ ਤੁਸੀਂ ਕਿਹਨਾਂ ਉੱਤੇ ਕਾਰਵਾਈ ਕਰਨਾ ਚਾਹੁੰਦੇ ਹੋ? ਸੋ ਤੁਹਾਡੀ ਗੱਲ ਦਰੁਸਤ ਹੈ ਕਿ ਆਪਾਂ ਗੱਲ ਕਰ ਰਹੇ ਹਾਂ ਐਡੇ ਵੱਡੇ ਨੈਟਵਰਕ ਦੀ, ਕਿ ਭਾਈ ਤੁਹਾਡੇ ਪੁਲਿਸ ਨੂੰ ਵੀ ਪੜ੍ਹੀ ਜਾਂਦੇ ਨੇ, ਤੁਹਾਡੀ ਫੌਜ ਨੂੰ ਵੀ ਪੜ੍ਹੀ ਜਾਂਦੇ ਨੇ, ਜੀ। ਤੁਹਾਡੇ ਡਾਕਟਰਾਂ ਦਾ ਦਿਮਾਗ ਵੀ ਪੜ੍ਹੀ ਜਾਂਦੇ ਨੇ, ਤੁਹਾਡੀ ਇੰਜੀਨੀਅਰਾਂ ਦੀ ਵੀ ਜਾਣਕਾਰੀ ਹਾਸਲ ਕਰੀ ਜਾਂਦੇ, ਤੁਹਾਡੇ ਘਰਾਂ ਦੀ ਜਾਸੂਸੀ ਵੀ ਕਰੀ ਜਾਂਦੇ ਨੇ, ਤੁਹਾਡੇ ਖਾਤਿਆਂ ਦੀ, ਤੇ ਤੁਸੀਂ ਉਲਝੇ ਹੋ ਅਜੇ ਚਾਈਨਾ ਡੋਰ 'ਚ। ਇਹਨਾਂ ਡੋਰ ਦੇ ਵਿੱਚ। ਜੀ। ਤੇ ਚਾਈਨਾ ਡੋਰ, ਜੇਕਰ ਤੁਸੀਂ ਪੰਜਾਬ ਦੇ ਹਵਾਲੇ ਨਾਲ ਦੇਖੋ ਪ੍ਰਵੀਨ ਜੀ, ਜਦੋਂ ਤੁਸੀਂ ਫੋਨ ਖੋਲਦੇ ਹੋ ਤੁਹਾਨੂੰ ਹਾਂਜੀ। 2-4 ਅਜਿਹੇ ਦ੍ਰਿਸ਼ ਜ਼ਰੂਰ ਨਜ਼ਰ ਆਉਂਦੇ ਨੇ, ਹਾਂਜੀ, ਜਿੱਥੇ ਹਾਂਜੀ, ਕਦੇ ਬਿਲਕੁਲ। ਕਬੂਤਰ ਫਸਿਆ, ਕਦੇ ਹਾਂਜੀ। ਬਾਜ ਫਸਿਆ, ਕਦੇ ਚਿੜੀ ਫਸੀ ਹੈ, ਕਦੇ ਕਿਸੇ ਦਾ ਗਲਾ ਕੱਟ ਹੋਇਆ, ਕਦੇ ਕਿਸੇ ਦੀਆਂ ਹੂੰ। ਨਸਾਂ ਕੱਟ ਹੋਈਆਂ, ਕਦੇ ਕਿਸੇ ਦਾ ਨੱਕ ਵੱਢ ਹੋਇਆ। ਸੋ ਜੀ। ਇਹ ਜਿਹੜੀ ਇੰਨੀ ਖਤਰਾ ਜਿਹੜੀ ਨਾ ਟੁੱਟਦੀ ਹੈ, ਹੂੰ। ਤੇ ਫਿਰ ਇਸ ਦੇ ਉੱਤੇ ਦੁਕਾਨਦਾਰਾਂ ਨੂੰ ਤੰਗ ਕਰਨੇ, ਜਿਵੇਂ ਨਾ ਭਾਰਤ ਦੇ ਵਿੱਚ ਜਾਂ ਚੰਡੀਗੜ੍ਹ 'ਚ ਜਾਂ ਪੰਜਾਬ 'ਚ ਵੀ ਕਈ ਵਾਰ ਸਖਤੀ ਹੁੰਦੀ ਹੈ ਕਿ ਹਾਂਜੀ। ਲਿਫਾਫੇ ਨਹੀਂ ਵਿਕਣਗੇ ਜੀ ਪਲਾਸਟਿਕ ਦੇ। ਹੂੰ। ਤੇ ਫਿਰ ਮੈਂ ਦੇਖਦਾ ਰੇਹੜੀ ਵਾਲੇ ਨੂੰ ਵਿਚਾਰ ਨੂੰ ਤੰਗ ਕਰਨਗੇ, ਰੇਹੜੀ ਵਾਲੇ ਦਾ 500 ਦਾ ਚਲਾਨ ਹੈ ਨਾ, ਹੂੰ। ਉਹਨੂੰ ਘੇਰ ਕੇ ਉਹਦੇ ਲਿਫਾਫੇ ਖੋਲਣਗੇ, ਉਹਦੇ ਕੋਲ 2 ਪੈਕਟ ਨੇ, ਕਿ ਭਾਈ ਜਿਹੜੀ ਫੈਕਟਰੀ 'ਚ ਲਿਫਾਫੇ ਬਣਦੇ ਨੇ ਉਹਨੂੰ ਕਿਉਂ ਨਹੀਂ ਬੰਦ ਕਰਦੇ? ਜੀ, ਬਿਲਕੁਲ ਸਹੀ ਹੈ। ਜੇ ਆਮਦੇ ਰੁਕ ਜੂਗੀ ਤਾਂ ਦੁਕਾਨਦਾਰ ਵਿਚਾਰਾ ਕਿੱਥੋਂ ਲਿਫਾਫੇ 'ਚ ਪਾ ਕੇ ਦਊਗਾ? ਤੁਸੀਂ ਹਾਂਜੀ, ਲਿਫਾਫੇ ਹਾਂਜੀ। ਬਣਾਉਣੇ ਤਾਂ ਬੰਦ ਕਰੋ। ਹੂੰ। ਸੋ ਉਸੇ ਤਰ੍ਹਾਂ ਚਾਈਨਾ ਡੋਰ ਦੀ ਦੂਸਰੇ ਮੁਲਕ ਤੋਂ ਆਉਂਦੀ ਹੈ, ਹੂੰ। ਔਰ ਉਹ ਬੰਦਰਗਾਹ ਸਰਹੱਦ ਰਾਹੀਂ ਆਉਂਦੀ ਹੈ। ਜੀ। ਤੇ ਜੇਕਰ ਤੁਸੀਂ ਉੱਥੇ ਰੋਕ ਲਾ ਲਓਗੇ, ਕਾਰੋਬਾਰੀਆਂ ਤੇ ਰੋਕ ਲਾ ਲਓਗੇ, ਤੁਹਾਨੂੰ ਸਰਕਾਰ ਨੂੰ ਇੰਨਾ ਵੀ ਨਹੀਂ ਪਤਾ ਕਿ ਕਿਹੜਾ ਵਪਾਰੀ ਸਾਡਾ ਕਿਹੜੀ ਚੀਜ਼ ਦਾ ਵਪਾਰ ਕਰਦਾ। ਜੀ, ਜੀ।
ਤੁਸੀਂ ਕਹਿੰਦੇ ਹੋ ਅਸੀਂ ਟੈਕਸ ਵਸੂਲਦੇ ਹਾਂ, ਸੋ ਮੇਰਾ ਮੰਨਣਾ ਇਹ ਹੈ ਕਿ ਚਾਈਨਾ ਡੋਰ ਨਾਲ ਚਾਹੇ ਪਸ਼ੂ ਮਰ ਰਿਹਾ, ਚਾਹੇ ਪੰਛੀ ਮਰ ਰਿਹਾ, ਚਾਹੇ ਵਿਅਕਤੀ ਮਰ ਰਿਹਾ, ਚਾਹੇ ਜ਼ਖਮੀ ਹੋ ਰਹੇ ਨੇ, ਇਹਦੇ ਕਤਲ ਦੇ ਪਰਚੇ ਸਰਕਾਰਾਂ ਤੇ ਹੋਣੇ ਚਾਹੀਦੇ ਨੇ, ਚਾਹੇ ਸੂਬਿਆਂ ਸਰਕਾਰਾਂ ਤੇ ਕਰ ਲਓ, ਚਾਹੇ ਕੇਂਦਰ ਤੇ ਕਰ ਲਓ, ਹੂੰ ਤੇ ਜੀ ਨਾ ਕਿ ਲੋਕਾਂ ਨੂੰ ਤੰਗ ਪ੍ਰੇਸ਼ਰ ਕਰਨਾ ਚਾਹੀਦਾ। ਸੋ ਇਹ ਇੱਕ ਵੱਡਾ ਮਸਲਾ ਖੜਾ ਹੈ। ਹੂੰ ਸੋ ਹੂੰ ਚਾਈਨਾ ਦੁਨੀਆ ਭਰ ਦੀ ਇੰਡਸਟਰੀ ਨੂੰ ਵੀ ਕੈਪਚਰ ਕਰ ਰਿਹਾ, ਦੁਨੀਆ ਭਰ ਦੇ ਬਾਜ਼ਾਰ ਨੂੰ ਵੀ ਕੈਪਚਰ ਕਰ ਰਿਹਾ, ਦੁਨੀਆ ਹਾਂਜੀ ਭਰ ਦੇ ਲੋਕਾਂ ਦੇ ਦਿਮਾਗ ਨੂੰ ਵੀ ਪੜ ਰਿਹਾ, ਤੇ ਤੁਹਾਡੀ ਜਸੂਸੀ ਵੀ ਕਰ ਰਿਹਾ, ਤੇ ਤੁਸੀਂ ਉਲਝੇ ਰਹੋ ਅਜੇ ਡੋਰ ਦੇ ਵਿੱਚ, ਤੇ ਅਜੇ ਚਾਈਨੀਜ਼ ਚੀਜ਼ਾਂ ਦੇ ਵਿੱਚ, ਤੇ ਅਜੇ ਤੁਸੀਂ ਕਹੋ ਜੀ ਅਸੀਂ ਦੁਕਾਨਦਾਰ ਤੋਂ ਇੰਨੀਆਂ ਡੋਰਾਂ ਬਰਾਮਦ ਕਰ ਲੀਆਂ, ਬਿਠਾ ਕੇ ਉਹਦੇ ਨਾਲ 4 ਪੁਲਿਸ ਵਾਲੇ ਖੜ ਕੇ ਫੋਟੋ ਖਿਚਾ ਲੈਂਦੇ, ਲੋ ਜੀ ਚਾਈਨਾ ਡੋਰ ਬਰਾਮਦ, ਤੇ ਕੋਠੇ ਦੇ ਹਾਂਜੀ ਉੱਤੇ ਹਜ਼ਾਰਾਂ ਪਤੰਗ ਉੱਡ ਰਹੇ ਨੇ। ਸੋ ਹੂੰ ਇਸ ਲਈ ਇਸ ਦੀ ਆਮਦ ਰੋਕਣੀ ਪੈਣੀ ਹੈ, ਚਾਹੇ ਉਹ ਹੂੰ ਲੈਪਟਾਪ ਹੋਵੇ, ਚਾਹੇ ਉਹ ਫ੍ਰਿਜ ਹੋਵੇ, ਚਾਹੇ ਉਹ ਕੰਪਿਊਟਰ ਹੋਵੇ, ਤੇ ਚਾਹੇ ਚਾਈਨਾ ਡੋਰ ਹੋਵੇ। ਜੀ, ਜੀ। ਸ਼ਰਮਾ ਜੀ ਇੱਕ ਗੱਲ ਇਹ ਵੀ ਹੈ ਨਾ ਇੱਥੇ ਕਰਨ ਵਾਲੀ ਕਿ ਅੱਜ ਤੱਕ ਨਾ ਤਾਂ ਇੱਥੇ ਕੋਈ ਜਾਅਲੀ ਬੀਜ ਬਣਾਉਣ ਵਾਲਾ ਨਕਲੀ ਬੀਜਾਂ ਵਾਲੀ ਫੈਕਟਰੀ ਫੜੀ ਗਈ ਹੈ, ਕਦੇ ਸੀਲ ਹੋ ਗਈ। ਨਾ ਕੀਟਨਾਸ਼ਕਾਂ ਵਾਲੀ, ਨਾ ਲਿਫਾਫਿਆਂ ਵਾਲੀ, ਨਾ ਕੋਈ ਇਹਨਾਂ ਕੰਪਨੀਆਂ ਤੇ ਰੋਕ ਲਾਉਣ ਵਾਲਾ ਹੈ, ਕੋਈ ਇਹਨਾਂ ਨੂੰ ਨੱਥ ਪਾਉਣ ਵਾਲਾ। ਜਿਹੜੀਆਂ ਕੰਪਨੀਆਂ ਪਾਣੀ ਤਾਂ ਬਣਾਉਂਦੀਆਂ, ਪਾਣੀ ਵਰਤਦੀਆਂ ਵੀ ਆ, ਪਰ ਜਿਹੜਾ ਉਹਦੇ ਚੋਂ ਵੇਸਟੇਜ ਨਿਕਲਦਾ ਉਹਦਾ ਕੀ ਕਰਦੀਆਂ ਕਿਸੇ ਨੇ ਕਦੇ ਪੁੱਛਿਆ ਨਹੀਂ। ਬਿਲਕੁਲ ਬਿਲਕੁਲ ਬਿਲਕੁਲ। ਠੀਕ ਹੈ। ਇੱਥੇ ਕੁੱਟ ਪੈਂਦੀ ਹੈ ਮਾਤੜ ਦੇ, ਜਿਹੜਾ ਕਦੇ ਵਿਚਾਰਾ ਸ਼ਹਿਰ ਗਿਆ ਮੋਟਰਸਾਈਕਲ ਦੀ ਕਾਪੀ ਕਦੇ ਭੁੱਲ ਗਿਆ ਭੁਲੇਖੇ ਦੇ ਨਾਲ, ਹਾਂ ਹਾਂ, ਉਹਨੂੰ ਬਸ ਫਿਰ ਬਸ ਉਹਨੂੰ ਬਸ। ਕੁੱਟ ਹਾਂ ਪੈਂਦੀ ਹੈ। ਤੇ ਜਾਂ ਜਿਹੜਾ ਹਾਂ ਕੋਈ ਮਾੜਾ ਮੋਟਾ ਭੁੱਕੀ ਪੋਸਟ ਖਾਂਦਾ ਹੈ, ਤੇ ਜਦੋਂ ਕੋਈ ਹੋਰ ਨਹੀਂ ਟੱਕਰਦਾ ਤੇ ਉਹ ਮਾਤੜ ਤੇ ਕੇਸ ਪਾ ਦਿੰਦੇ ਆ। ਬਿਲਕੁਲ। ਲਓ ਜੀ ਇੰਨੇ ਬੰਦਿਆਂ ਤੇ ਕੇਸ ਪਾਤਾ, ਇੰਨੇ ਸਾਈਕਲ ਬਸ ਤੇ ਸੀ, ਇੰਨੇ ਝੋਲਾ ਫੜਿਆ ਗਿਆ, ਇਹ ਪਨਾਕਾ ਵੇਖ ਕੇ ਭੱਜਿਆ ਸੀ ਅਸੀਂ ਫੜ ਲਿਆ। ਬਿਲਕੁਲ ਬਿਲਕੁਲ ਬਿਲਕੁਲ, ਇੰਨੇ ਜੋਗੇ ਹੀ ਹੈ ਜੀ। ਇੰਨੇ ਇੱਥੇ ਹੀ ਸਾਡਾ ਸਿਸਟਮ ਖੜਾ ਹੈ। ਜਿੱਦੇ ਤੁਹਾਡੇ ਵਾਲੀ ਗੱਲ, ਜਿੱਦੇ ਬੰਦਰਗਾਹਾਂ ਤੋਂ ਆਉਂਦਾ ਨਸ਼ਾ ਦਿਸ ਗਿਆ, ਉਹਦੇ ਇਹ ਵੀ ਚਾਈਨਾ ਡੋਰ ਵੀ ਕ੍ਰਾਸ ਕਰਦੀ ਦਿਖਣ ਲੱਗ ਪਊਗੀ। ਬਿਲਕੁਲ ਬਿਲਕੁਲ।